ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 15 ਤਰੀਕ ਆ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦੇ ਲਈ ਵਕਤ ਚੱਲ ਰਿਹਾ ਆ। ਤੁਸੀਂ ਅਪਡੇਟ ਕਰਵਾਉਣੀ ਚਾਹੁੰਦੇ ਹੋ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਮੈਡੀਕੇਅਰ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਦਿੰਦੇ ਹਨ। ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਕੋਈ ਤਬਦੀਲੀਆਂ ਕਰਾਉਣੀਆਂ ਹੈ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਇਸ ਦੇ ਨਾਲ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਬੇਕਰਸਫੀਲਡ ਦੇ ਵਿੱਚ ਪਹਿਲੀ ਜਿਹੜੀ ਸਿੱਖ ਲੇਡੀ ਆ ਉਸਨੇ ਸਿਟੀ ਕੌਂਸਲ ਦੀ ਸਹੁੰ ਕੱਲ ਸ਼ਾਮੀ ਚੱਕ ਲਈ ਹੈਗੀ ਆ। 29 ਸਾਲਾਂ ਦੀ ਮਨਪ੍ਰੀਤ ਕੌਰ ਪਹਿਲੀ ਪੰਜਾਬੀ ਮੂਲ ਦੀ ਕੌਂਸਲ ਵੂਮਨ ਹੋਊਗੀ ਬੇਕਰਸਫੀਲਡ ਸਿਟੀ ਕੌਂਸਲ ਦੇ ਵਿੱਚ। ਤੇ ਕਾਫੀ ਵੱਡੀ ਗਿਣਤੀ ਦੇ ਵਿੱਚ 54% ਦੇ ਕਰੀਬ ਵੋਟਾਂ ਉਹ ਲੈ ਕੇ ਜਿੱਤੀ ਸੀ। ਹਾਲਾਂਕਿ ਕੁਛ ਆਪਣੀ ਹੀ ਪੰਜਾਬੀ ਕਮਿਊਨਿਟੀ ਦੇ ਲੋਕਾਂ ਨੇ ਉਸ ਨੂੰ ਹਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਡਾਟਰ ਆਫ ਇਮੀਗ੍ਰੈਂਟਸ ਤੇ ਕੈਲੀਫੋਰਨੀਆ ਦੇ ਵਿੱਚ ਕਾਫੀ ਪੋਪੂਲੇਸ਼ਨ ਸਿੱਖਾਂ ਦੀ ਵਧੀ ਹੈਗੀ ਆ। ਸੋ ਬੇਕਰਸਫੀਲਡ ਦੀ ਤੋਂ ਹੀ ਰਿਜਵਿਊ ਹਾਈ ਸਕੂਲ ਤੋਂ ਹਾਈ ਸਕੂਲ ਕੀਤਾ ਸੀ। ਹਜੇ ਉਸਨੇ ਜੋ ਮਾਸਟਰਸ ਡਿਗਰੀ ਕੀਤੀ ਆ ਅਰਬਨ ਤੇ ਰੀਜਨਲ ਪਲਾਨਿੰਗ ਦੀ, ਉਹ 6 ਮਹੀਨੇ ਪਹਿਲਾਂ ਹੀ ਕੀਤੀ ਆ। ਸੋ ਯੰਗੈਸਟ ਹੋਊਗੀ ਤੇ ਸੋ ਆਪਣੀ ਕਮਿਊਨਿਟੀ ਦੇ ਲਈ ਜਿਹੜਾ ਆ ਇੱਕ ਬੜੀ ਮਾਣ ਵਾਲੀ ਗੱਲ ਆ ਵੀ ਪੰਜਾਬੀ ਨੌਜਵਾਨ ਲੜਕੀ ਬੇਕਰਸਫੀਲਡ ਸਿਟੀ ਕੌਂਸਲ ਦੀ ਹੁਣ ਉਹ ਇਲੈਕਸ਼ਨ ਜਿੱਤ ਕੇ ਮੈਂਬਰ ਬਣ ਗਈ ਆ ਤੇ ਕੱਲ ਉਸਨੇ ਜਿਹੜੀ ਸਹੁੰ ਚੁੱਕ ਲਈ ਹੈਗੀ। ਜੀ ਬਿਲਕੁਲ। ਸੋ ਬਹੁਤ ਬਹੁਤ ਵਧਾਈ ਆ। ਜਕਾਰਾ ਮੂਵਮੈਂਟ ਦੇ ਲਈ ਵੀ ਕੰਮ ਕਰਦੀ ਰਹੀ ਮਨਪ੍ਰੀਤ ਕੌਰ ਨੇ ਜਿਹੜੀ ਆ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਆ ਵਧੀਆ ਜਿੱਤ ਪ੍ਰਾਪਤ ਕੀਤੀ ਆ। ਕਾਫੀ ਆਸਾਂ ਉਮੀਦਾਂ ਨੇ ਤੇ ਉਮੀਦ ਕਰਦੇ ਹਾਂ ਵੀ ਉਹਨਾਂ ਆਸਾਂ ਉਮੀਦਾਂ ਤੇ ਵੀ ਖਰੇ ਉਤਰਨ ਤੇ ਆਪਣੀ ਕਮਿਊਨਿਟੀ ਦੇ ਹੋਰ ਮੁੱਦਿਆਂ ਨੂੰ ਵੀ ਵਾਰਡ 7 ਦੇ ਲਈ ਜਿਹੜਾ ਉੱਥੇ ਉਹ ਉਭਾਰਨ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ। ਸੈਨੇਟ ਦੇ ਦੁਆਰਾ $858 ਬਿਲੀਅਨ ਦਾ ਡਿਫੈਂਸ ਬਿੱਲ ਉਸ ਨੂੰ ਪਾਸ ਕਰਕੇ ਪ੍ਰੈਜ਼ੀਡੈਂਟ ਬਾਈਡਨ ਦੇ ਡੈਸਕ ਦੇ ਵੱਲ ਨੂੰ ਘੱਲ ਦਿੱਤਾ ਗਿਆ ਹੈਗਾ ਆ। ਸੋ ਇਸ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਕੱਢ ਦਿੱਤੀ ਗਈ, ਜਿਹੜਾ ਵੈਕਸੀਨ ਮੈਂਡੇਟ ਆ ਉਸ ਨੂੰ ਹਟਾਉਣ ਦੀ ਜਿਹੜੀ ਉਹ ਮੰਗ ਸੀਗੀ। ਸੋ ਇਸ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਕੰਜ਼ਰਵੇਟਿਵ ਰਿਪਬਲਿਕਨਸ ਆ ਉਹਨਾਂ ਨੇ ਇਹ ਮੰਗ ਕੀਤੀ ਸੀਗੀ। ਪਹਿਲਾਂ ਅਗਸਤ 2021 ਤੋਂ ਵੈਕਸੀਨ ਮੈਂਡੇਟ ਮਿਲਟਰੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ। ਇਹ ਜਿਹੜਾ ਹਰਜੋਤ ਸਿੰਘ ਜੀ ਬਜਟ ਆ ਪਿਛਲੇ ਸਾਲ ਦੇ ਮੁਕਾਬਲੇ ਫਿਰ ਜਿਹੜਾ ਉਸ ਨੂੰ ਵਧਾਇਆ ਗਿਆ ਹੈਗਾ ਆ। ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ NDAA 11 ਦੇ ਮੁਕਾਬਲੇ 83 ਵੋਟਾਂ ਦੇ ਨਾਲ ਬਾਈਪਾਰਟੀਜ਼ਨ ਮੈਜੋਰਟੀ ਦੇ ਨਾਲ ਇਹ ਜਿਹੜਾ ਡਿਫੈਂਸ ਬਿੱਲ ਆ ਉਹ ਪਾਸ ਹੋਇਆ ਹੈਗਾ। ਸੈਨੇਟ ਆਰਮਡ ਸਰਵਿਸਿਜ਼ ਕਮੇਟੀ ਦੇ ਚੇਅਰਮੈਨ ਜੈਕ ਰੀਡ ਉਹਨਾਂ ਨੇ ਇਸ ਬਿੱਲ ਦੇ ਪਾਸ ਹੋਣ ਤੇ ਜਿਹੜੀ ਖੁਸ਼ੀ ਜਿਹੜੀ ਆ ਉਹ ਜਤਾਈ ਆ। ਉਹਨਾਂ ਨੇ ਕਿਹਾ ਵੀ ਇਹ ਇਸ ਸਾਲ ਦੀ ਸਭ ਤੋਂ ਅਹਿਮ ਵੋਟ ਜਿਹੜੀ ਆ ਉਹ ਹੋਈ ਹੈਗੀ ਆ। ਸੋ ਬਾਈਡਨ ਐਡਮਿਨਿਸਟ੍ਰੇਸ਼ਨ
ਨੇ ਜਿਹੜਾ ਇਹ ਪਹਿਲੋਂ ਕ੍ਰਿਟੀਸਾਈਜ਼ ਕੀਤਾ ਸੀਗਾ ਵੀ ਜਿਹੜਾ ਵੈਕਸੀਨ ਮੈਂਡੇਟ ਨੂੰ ਰਿਪੀਲ ਕੀਤਾ ਗਿਆ ਆ ਉਹ ਇੱਕ ਗਲਤੀ ਜਿਹੜੀ ਉਹ ਹੈਗੀ ਆ। ਪਰ ਇਸ ਦੇ ਬਾਵਜੂਦ ਵੀ ਇਹ ਮੰਨਿਆ ਜਾ ਰਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਜਲਦ ਹੀ ਇਸ ਬਿੱਲ ਦੇ ਉੱਤੇ ਸਾਈਨ ਕਰ ਦੇਣਗੇ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਇੱਕ ਵੀਡੀਓ ਇਮਰਜ ਹੋਈ ਆ ਜਿਹਦੇ ਵਿੱਚ ਹੈਲੀਕਾਪਟਰ ਨੇ 300 ਫੁੱਟ ਡੂੰਘੀ ਕਾਰ ਇੱਕ ਡਿੱਗ ਪਈ ਸੀ, ਜਿਹਦੇ ਵਿੱਚ 2 ਜਣੇ ਸੀ, ਉਹਨਾਂ ਨੂੰ ਜੀਂਦਿਆਂ ਹੀ ਬਾਹਰ ਕੱਢ ਲਿਆ ਹੈਗਾ। ਜਿਹੜੇ ਸਰਵਾਈਵਰਸ ਆ ਉਹਨਾਂ ਨੇ ਆਈਫੋਨ ਦੀ ਟੈਕਨੋਲੋਜੀ ਨੂੰ ਯੂਜ਼ ਕੀਤਾ। ਇਹ ਉਸ ਏਰੀਏ ਦੇ ਵਿੱਚ ਐਕਸੀਡੈਂਟ ਵਾਪਰਿਆ ਜਿੱਥੇ ਸੈੱਲ ਫੋਨ ਦੀ ਸਰਵਿਸ ਕਹਿੰਦੇ ਜਾਂ ਤਾਂ ਹੁੰਦੀ ਨਹੀਂ, ਤੇ ਜੇ ਹੁੰਦੀ ਵੀ ਆ ਤਾਂ ਬਹੁਤ ਮਾੜੀ ਹੁੰਦੀ ਆ। ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ, ਕਹਿੰਦੇ ਵੀ ਇੱਕ ਬੰਦਾ ਤੇ ਇੱਕ ਲੇਡੀ ਜੋ ਜਿਨ੍ਹਾਂ ਦੀ ਏਜ 20s ਦੇ ਵਿੱਚ ਸੀਗੀ, ਉਹਨਾਂ ਦੀ ਕਾਰ 300 ਫੁੱਟ ਡੂੰਘੀ ਮੌਂਕੀ ਕੈਨੀਅਨ ਲਾਸ ਐਂਜਲਸ ਫੋਰੈਸਟ ਦੇ ਵਿੱਚ ਡਿੱਗ ਪਈ, ਜੋ ਕਿ 30 ਮੀਲ ਨਾਰਥ ਈਸਟ ਆਫ ਡਾਊਨਟਾਊਨ ਲਾਸ ਐਂਜਲਸ ਹੈਗਾ। ਸਰਜਨ ਜੌਨ ਗਿਲਵਰਟ ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਹੈਗਾ। ਤੇ ਜਦੋਂ ਉਹਨਾਂ ਦੀ ਕਾਰ ਡਿੱਗ ਪਈ, ਲੱਕਲੀ ਉਹਨਾਂ ਦੇ ਸੱਟਾਂ ਘੱਟ ਲੱਗੀਆਂ, 300 ਫੁੱਟ ਡੂੰਘੀ ਸੀ, ਤੇ ਉਹਨਾਂ ਦੇ ਕੋਲ ਆਈਫੋਨ ਸੀਗਾ। ਉਹਨਾਂ ਨੇ ਆਈਫੋਨ ਦੀ 14 SOS ਟੈਕਨੋਲੋਜੀ ਸਰਵਿਸ ਨੂੰ ਯੂਜ਼ ਕੀਤਾ, ਜੋ ਕਿ ਲੈਟੀਟਿਊਡ ਤੇ ਲੌਂਗੀਟਿਊਡ ਜਿਹੜੇ ਆ ਉਹ ਦੱਸਦੀ ਹੈਗੀ ਆ। ਉਹਨਾਂ ਨੇ ਉਸ ਨੂੰ ਫਿਗਰ ਆਊਟ ਕਰਕੇ ਹੈਲੀਕਾਪਟਰ ਦੇ ਨਾਲ ਸ਼ੈਰਿਫ ਡਿਪਾਰਟਮੈਂਟਸ ਨੇ ਇਹਨਾਂ 2 ਜੋ ਵਿਕਟਮ ਸੀਗੇ ਉਹਨਾਂ ਨੂੰ ਉੱਥੋਂ ਜੀਂਦੇ ਕੱਢ ਲਿਆ। ਐਪਲ ਦੀ ਇਹ ਜਿਹੜੀ ਆਈਫੋਨ 14 ਦੀ ਟੈਕਨੋਲੋਜੀ ਆ, ਕਹਿੰਦੇ ਵੀ ਇਹ ਬਹੁਤ ਵਧੀਆ ਹੈ। ਇਹ ਐਮਰਜੈਂਸੀ ਸਰਵਿਸਿਜ਼ ਨੂੰ ਅਲਰਟ ਕਰ ਦਿੰਦੀ ਆ ਯੂਜ਼ਿੰਗ ਸੈਟੇਲਾਈਟ, ਜਿੱਥੇ ਕੋਈ ਹੋਰ ਸੈੱਲ ਫੋਨ ਜਾਂ ਵਾਈਫਾਈ ਕਵਰੇਜਸ ਨਹੀਂ ਹੁੰਦੀ ਹੈਗੀ। ਜੀ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਲੋਕਾਂ ਦੇ ਘਰਾਂ ਤੇ ਸੋਲਰ ਪੈਨਲਸ ਲੱਗੇ ਆ, ਰੂਫਟਾਪ ਜਿਹੜੇ ਉਹ ਲੱਗੇ ਆ, ਇਸ ਦੇ ਬਾਬਤ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਨੇ ਅੱਜ ਇੱਕ ਪ੍ਰਪੋਜ਼ਲ ਉਸ ਨੂੰ ਪਾਸ ਕਰ ਦਿੱਤਾ। ਸਰਬਸੰਮਤੀ ਨਾਲ ਪਾਸ ਹੋਇਆ। 5 ਮੈਂਬਰੀ ਇਸ ਕਮਿਸ਼ਨ ਦੇ ਦੁਆਰਾ ਜਿਹੜੀ ਸਰਪਲਸ ਬਿਜਲੀ ਹੁਣ ਹਾਊਸ ਹੋਲਡਸ ਬਣਾਉਂਦੇ ਆ ਇਹਨਾਂ ਰੂਫਟਾਪ ਸੋਲਰਸ ਦੇ ਜ਼ਰੀਏ, ਕਹਿੰਦੇ ਵੀ ਉਸ ਕੰਪਨਸੇਸ਼ਨ ਨੂੰ ਘਟਾਇਆ ਜਾਊਗਾ। ਇੱਕ ਪਾਸੇ ਤਾਂ ਹਰਜੋਤ ਸਿੰਘ ਜੀ ਇਹ ਕਹਿ ਰਹੇ ਆ ਵੀ ਵੱਧ ਤੋਂ ਵੱਧ ਇਦਾਂ ਦੀ એનર્ਜੀ ਨੂੰ ਪ੍ਰਮੋਟ ਜਿਹੜਾ ਉਹ ਕੀਤਾ ਜਾਵੇ, ਪਰ ਲੋਕਾਂ ਨੂੰ ਜਿਹੜਾ ਇਸ ਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਕੰਪਨਸੇਸ਼ਨ ਮੁਨਾਫਾ ਜਿਹੜਾ ਉਹ ਬਣਨਾ ਸੀਗਾ ਜਾਂ ਇਵੈਂਚੁਅਲੀ ਜਿਹੜਾ ਬਿੱਲ ਘੱਟ ਆਉਣਾ ਸੀਗਾ, ਉਸ ਦੇ ਵਿੱਚ ਜਿਹੜੀ ਕਹਿ ਲਓ ਵੀ ਪ੍ਰੋਬਲਮ ਜਿਹੜੀ ਉਹ ਆਊਗੀ, ਉਸ ਨੂੰ ਘਟਾਉਣ ਜਿਹੜਾ ਉਹ ਜਾ ਰਹੇ ਆ। ਇਸ ਮੌਕੇ ਦੱਸਿਆ ਜਾ ਰਿਹਾ ਵੀ 1.5 ਮਿਲੀਅਨ ਤੋਂ ਵੱਧ ਘਰ, ਬਿਜ਼ਨੈਸਿਸ ਤੇ ਹੋਰ ਥਾਵਾਂ ਦੇ ਉੱਤੇ ਕੈਲੀਫੋਰਨੀਆ ਦੇ ਰੂਫਟਾਪ ਸੋਲਰ ਪੈਨਲ ਜਿਹੜੇ ਉਹ ਲੱਗੇ ਹੋਏ ਨੇ। ਸੋ CPUC ਨੇ ਅੱਜ ਇਸ ਪ੍ਰਪੋਜ਼ਲ ਨੂੰ ਜਿਹੜਾ ਉਹ ਪਾਸ ਜਿਹੜਾ ਉਹ ਕਰ ਦਿੱਤਾ ਆ। ਸੋ ਪਿਛਲੇ ਮਹੀਨੇ ਹੀ ਰੈਗੂਲੇਟਰਸ ਦੇ ਦੁਆਰਾ ਇਸ ਪ੍ਰਪੋਜ਼ਲ ਨੂੰ ਲੋਕਾਂ ਦੇ ਸਾਹਮਣੇ ਪੇਸ਼ ਰੱਖਿਆ ਗਿਆ ਸੀਗਾ। ਕਹਿੰਦੇ ਵੀ ਸੋਲਰ ਇੰਡਸਟਰੀ ਉਹ ਮੰਨਦੀ ਆ ਵੀ ਇਸ ਪਲਾਨ ਦੇ ਨਾਲ ਜਿਹੜਾ 75% ਕੱਟ ਜਿਹੜੀਆਂ ਐਵਰੇਜ ਪੇਮੈਂਟ ਰੇਟਸ ਹੈਗਾ ਆ ਉਹ ਕਸਟਮਰਸ ਨੂੰ ਦੇਖਣਾ ਪਊਗਾ। ਸੋ ਜਿਹੜੀ ਐਕਸਟਰਾ ਬਿਜਲੀ ਬਣਾ ਕੇ ਤੁਸੀਂ ਜਿੰਨੀ ਵਰਤਦੇ ਉਸ ਤੋਂ ਵੱਧ ਬਣਾ ਕੇ ਜਦੋਂ ਤੁਸੀਂ ਵਾਪਸ ਘੱਲਦੇ ਆ ਗ੍ਰਿਡ ਨੂੰ, ਹੁਣ ਉਸ ਤੇ ਤੁਹਾਨੂੰ ਘੱਟ ਡਾਲਰ ਜਿਹੜੇ ਆ ਉਹ ਮਿਲਿਆ ਕਰਨਗੇ। ਜੀ, ਕਾਫੀ ਜ਼ਿਆਦਾ ਅਸਰ ਪੈਣਾ ਇਹਦਾ ਸੋਲਰ ਇੰਡਸਟਰੀ ਦੇ ਉੱਤੇ ਵੀ। ਤੇ ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਸੈਕਸ ਅਫੈਂਡਰ ਨੂੰ ਜਿਹੜੀ ਆ ਲਾਈਫ ਟਰਮ ਮਿਲੀ ਹੈਗੀ, ਕਿਉਂਕਿ ਉਸਨੇ 4 ਲੇਡੀਜ਼ ਨੂੰ ਮਾਰਿਆ ਸੀਗਾ। ਕੈਲੀਫੋਰਨੀਆ ਦੇ ਸੈਕਸ ਅਫੈਂਡਰ ਲਿਸਟ ਦੇ ਵਿੱਚ ਇਹ ਜੋ ਫਰੈਂਕ ਕੈਨੋ ਨਾਮ ਦਾ 36 ਸਾਲਾਂ ਦਾ ਬੰਦਾ ਆ, ਇਸ ਨੇ ਔਰੇਂਜ ਕਾਉਂਟੀ ਦੇ ਵਿੱਚ ਮੰਨਿਆ ਵੀ ਉਸਨੇ 4 ਲੇਡੀਜ਼ ਨੂੰ ਮਾਰਿਆ, ਤੇ 2014 ਤੋਂ ਹੀ ਇਹ ਆਲਰੇਡੀ ਕਸਟਡੀ ਦੇ ਵਿੱਚ ਸੀਗਾ। ਕਾਉਂਟੀ ਡਿਸਟ੍ਰਿਕਟ ਅਟਾਰਨੀ ਟੌਡ ਸਪਾਈਜ਼ਰ ਉਹਨਾਂ ਨੇ ਇਹ ਦੱਸਿਆ ਹੈਗਾ। ਤੇ ਕਹਿੰਦੇ ਵੀ ਡੈਥ ਪਲੰਟੀ ਅਪਰੋਪਰੀਏਟ ਨਹੀਂ ਸੀ ਇਸ ਪਨਿਸ਼ਮੈਂਟ ਦੇ ਲਈ। ਸੋ ਹੁਣ ਦੂਸਰੀ ਜਿਹੜੀ ਸਜ਼ਾ ਆ ਲਾਈਫ ਇੰਪ੍ਰਿਜ਼ਨਮੈਂਟ ਉਹ ਉਹਨਾਂ ਨੇ ਮੰਗੀ ਹੈਗੀ ਆ। ਕਾਨੂੰਨ ਦੇ ਅਟਾਰਨੀ ਚੱਕ ਹੈਸੀ ਨੇ ਕੋਈ ਇਦਾਂ ਦਾ ਜਿਹੜਾ ਰਿਸਪੌਂਸ ਨਹੀਂ ਦਿੱਤਾ ਹੈਗਾ। ਕਾਨੂੰਨ ਨੂੰ ਇੱਕ ਹੋਰ ਕਨਵਿਕਟ ਕੀਤਾ ਗਿਆ ਸੀ ਸੈਕਸ ਅਫੈਂਡਰ ਐਜ਼ ਅ ਸੈਕਸ ਅਫੈਂਡਰ ਸਟੀਵਨ ਗਾਰਡਨ ਨੂੰ 2014 ਦੇ ਵਿੱਚ ਇੰਡਾਈਟ ਕੀਤਾ ਗਿਆ ਸੀ, ਤੇ ਇਹਨਾਂ ਨੇ ਸੈਕਸ ਕ੍ਰਾਈਮ ਕੀਤੇ ਸੀ ਜਦੋਂ 21 ਸਾਲਾਂ ਦੇ ਇੱਕ ਬੱਚੀ ਨੂੰ ਜਿਹੜਾ ਆ ਉਹਦੇ ਨਾਲ ਜਬਰ ਜਨਾਹ ਕੀਤਾ ਸੀ। ਜੀ।
ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਗਵਰਨਰ ਨਿਊਸਮ ਨੇ ਜਿਹੜਾ ਇੱਕ ਟਾਸਕ ਫੋਰਸ ਆ ਉਸ ਨੂੰ ਸੰਗਠਿਤ ਕੀਤਾ ਆ, ਬਣਾ ਦਿੱਤਾ ਆ, ਜੋ ਕਿ ਦੇਖੇਗਾ ਵੀ ਜਿਹੜੇ ਕਾਲੇ ਮੂਲ ਦੇ ਰੈਜ਼ੀਡੈਂਟਸ ਇੱਥੇ ਰਹਿ ਰਹੇ ਆ ਉਹਨਾਂ ਨੂੰ ਰੈਪਰੇਸ਼ਨਸ ਦੇ ਵਿੱਚ ਕੀ ਜਿਹੜਾ ਉਹ ਮਿਲ ਸਕਦਾ ਆ। ਉਧਰ ਇੱਕ ਐਕਟਿਵਿਸਟ ਨੇ ਮੰਗ ਕੀਤੀ ਆ ਵੀ $3.5 ਲੱਖ ਹਰ ਕਾਲੇ ਮੂਲ ਦੇ ਬੰਦੇ ਨੂੰ ਜਿਹੜਾ ਉਹ ਮਿਲਣਾ ਚਾਹੀਦਾ ਆ। ਕਰੰਟ ਟਾਸਕ ਫੋਰਸ ਐਸਟੀਮੇਟ ਇਹ ਕਰਦੀ ਆ ਵੀ ਜਿਹੜੇ ਕਾਲੇ ਮੂਲ ਦੇ ਕੈਲੀਫੋਰਨੀਅਨ ਜਿਹੜੇ ਇਸ ਦੇ ਲਈ ਕੁਆਲੀਫਾਈ ਕਰਨਗੇ ਉਹਨਾਂ ਨੂੰ $2,23,000 ਤੱਕ ਮਿਲਣਾ ਚਾਹੀਦਾ ਆ। ਪਿਛਲੇ ਸਮੇਂ ਦੇ ਵਿੱਚ ਇੱਕ 500 ਪੇਜ ਦੀ ਰਿਪੋਰਟ ਜੂਨ ਦੇ ਵਿੱਚ ਆਈ ਸੀ ਕੈਲੀਫੋਰਨੀਆ 'ਚ ਵੀ ਜਿਹੜੀ ਸੈਗਰੀਗੇਸ਼ਨ, ਰੇਸ਼ੀਅਲ ਟੈਰਰ ਤੇ ਜਿਹੜੇ ਰੇਸਿਸਟ ਨਿਗਲੈਕਟ ਕੀਤਾ ਗਿਆ ਇਸ ਜਿਹੜੀ ਕਮਿਊਨਿਟੀ ਦੇ ਨਾਲ, ਉਹਦੇ ਕੀ ਸਿੱਟੇ ਇਹਨਾਂ ਨੂੰ ਭੁਗਤਣੇ ਪਏ ਆ। ਇਸ ਦੇ ਲਈ ਇਹਨਾਂ ਨੂੰ ਸਮਰਥਨ ਦੂਜੇ ਪਾਸੋਂ ਈਸਟ ਕੋਸਟ ਤੋਂ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਸ ਆ ਉਹਨਾਂ ਦੁਆਰਾ ਮਿਲਿਆ ਆ। ਉਹਨਾਂ ਨੇ ਕਿਹਾ ਵੀ ਮੈਂ ਜਿਹੜੇ ਕੈਲੀਫੋਰਨੀਆ ਦੇ ਇਸ ਐਫਰਟ ਨੂੰ ਜਿਹੜਾ ਉਹ ਸ਼ਲਾਘਾ ਕਰਦਾ, ਐਂਡੋਰਸ ਕਰਦਾ ਆ, ਤੇ ਉਹ ਵੀ ਚਾਹੁੰਦੇ ਆ ਵੀ ਉਹਨਾਂ ਦੀ ਸਟੇਟ ਦੇ ਵਿੱਚ ਵੀ ਇਦਾਂ ਦੇ ਰੈਪਰੇਸ਼ਨਸ ਜਿਹੜੀਆਂ ਉਹ ਦਿੱਤੀਆਂ ਜਾਣ, ਇੰਡੀਵਿਜੂਅਲਸ ਨੂੰ ਵੀ ਤੇ ਬਿਜ਼ਨਸਿਸ ਨੂੰ ਵੀ। ਸੋ ਹੁਣ ਦੇਖੋ ਇਹ ਟਾਸਕ ਫੋਰਸ ਅੱਗੇ ਜਾ ਕੇ ਕੀ ਜਿਹੜੀ ਉਹ ਕਰਦੀ ਹੈਗੀ ਆ। 1920 ਦੇ ਵਿੱਚ ਨਿਊਸਮ ਦੇ ਦੁਆਰਾ ਲੈਜਿਸਲੇਸ਼ਨ ਪਾਸ ਕੀਤਾ ਗਿਆ ਸੀਗਾ, ਸਾਈਨ ਕੀਤਾ ਗਿਆ ਸੀ, ਜਿਸ ਦੇ ਨਾਲ ਇਸ ਟਾਸਕ ਫੋਰਸ ਨੂੰ ਬਣਾਉਣ ਦੇ ਲਈ ਰਾਹ ਪੱਧਰਾ ਹੋਇਆ ਸੀ। ਕੈਲੀਫੋਰਨੀਆ ਜਿਹੜਾ ਆ ਉਹ ਕੋਵਿਡ ਦੇ ਸੰਬੰਧ ਦੇ ਵਿੱਚ ਕੋਵਿਡ ਸਟੇਟ ਐਮਰਜੈਂਸੀ ਆਰਡਰ ਨੂੰ ਰਿਨਿਊ ਕਰੂਗਾ ਕਿ ਨਹੀਂ, ਜੋ ਕਿ ਫਰਵਰੀ 28 2023 ਨੂੰ ਐਕਸਪਾਇਰ ਹੋਣ ਜਾ ਰਿਹਾ ਆ। ਸੋ ਗਵਰਨਰ ਗੈਵਨ ਨਿਊਸਮ ਨੂੰ ਇਹਦੇ ਬਾਰੇ ਡਿਸਾਈਡ ਕਰਨਾ ਪਊਗਾ। ਕੈਲ ਮੈਟਰਸ ਨੇ ਰਿਪੋਰਟ ਕੀਤਾ ਆ ਭਈ ਕੇਸਾਂ ਦੀ ਗਿਣਤੀ ਕੋਵਿਡ ਦੇ ਜੋ ਪੋਜ਼ਿਟਿਵ ਆ ਰਹੇ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਦਸੰਬਰ 8 ਵੀਰਵਾਰ ਨੂੰ ਜੇ ਇੱਕ ਦਿਨ ਦੀ ਕਾਊਂਟ ਕਰਦੇ ਜਾਈਏ 7805 ਕੇਸ ਕਹਿੰਦੇ ਐਵਰੇਜ ਹਰ ਰੋਜ਼ ਕੋਵਿਡ ਦੇ ਨਾਲ ਪੋਜ਼ਿਟਿਵ ਪਾਏ ਜਾ ਰਹੇ ਆ ਕੈਲੀਫੋਰਨੀਆ ਦੇ ਵਿੱਚ। 13.6 ਨਵੇਂ ਕੇਸ 1 ਲੱਖ ਰੈਜ਼ੀਡੈਂਟਸ ਦੇ ਪਿੱਛੇ ਹੋ ਰਹੇ ਹੈਗੇ ਆ। ਅਕਤੂਬਰ 5 ਤੋਂ ਲੈ ਕੇ ਨਵੰਬਰ 29 ਤੱਕ ਦਾ ਜੋ ਡਾਟਾ ਕੋਵਿਡ ਦਾ ਟਰੈਕਰ ਆ ਉਹਨਾਂ ਨੇ ਦੱਸਿਆ ਹੈਗਾ। ਕੁਝ ਕਾਉਂਟੀ ਜਿਸ ਤਰ੍ਹਾਂ ਲਾਸ ਐਂਜਲਸ ਆ ਉਹਦੇ ਵਿੱਚ ਕੇਸਾਂ ਦੀ ਗਿਣਤੀ ਬਹੁਤ ਵਧੀ ਹੈਗੀ ਆ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਵੀ ਜਿਹੜੀ ਕੇਸਾਂ ਦੀ ਗਿਣਤੀ ਕਾਫੀ ਵਧੀ ਹੈਗੀ ਆ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਗਵਰਨਰ ਕਹਿੰਦੇ ਵੀ ਹੋ ਸਕਦਾ ਇਸ ਐਮਰਜੈਂਸੀ ਆਰਡਰ ਨੂੰ 1 ਸਾਲ ਲਈ ਹੋਰ ਅੱਗੇ ਵਧਾ ਦੇਣ, ਪਰ ਇੱਕ ਉਹਨਾਂ ਦੇ ਉੱਤੇ ਪ੍ਰੈਸ਼ਰ ਵੀ ਬਹੁਤ ਹੈ ਕਿਉਂਕਿ ਪਿਛਲੀ ਵਾਰੀ ਚੰਗੇ ਤਰੀਕੇ ਦੇ ਨਾਲ ਹੈਂਡਲ ਨਹੀਂ ਕੀਤਾ ਗਿਆ ਤੇ ਬਹੁਤ ਸ਼ਟਡਾਊਨ ਹੋਇਆ, ਤੇ ਜਿਹਦੇ ਨਾਲ ਬਹੁਤ ਸਾਰੇ ਜੋ ਬਿਜ਼ਨੈਸਸ ਆ ਉਹਨਾਂ ਦਾ ਜੋ ਨੁਕਸਾਨ ਵੀ ਹੋਇਆ ਹੈਗਾ ਜੀ। ਕੈਲੀਫੋਰਨੀਆ ਨੇ ਇੱਕ ਹੋਰ ਕਾਰਬਨ ਨਿਊਟਰੈਲਿਟੀ ਦੇ ਲਈ ਰੋਡ ਮੈਪ ਆ ਉਸ ਨੂੰ ਪ੍ਰਵਾਨਗੀ ਦੇ ਦਿੱਤੀ ਆ। ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਉਹਨਾਂ ਨੇ ਅੱਜ ਇਸ ਦੇ ਉੱਤੇ ਵੋਟ ਪਾ ਕੇ ਜਿਹੜਾ ਉਹ ਕਿਹਾ ਆ, ਉਹ ਚਾਹੁੰਦੇ ਆ ਵੀ ਸਾਡਾ ਜਿਹੜਾ ਸੂਬਾ ਆ ਉਹ 2045 ਤੱਕ ਕਾਰਬਨ ਨਿਊਟਰੈਲਿਟੀ ਦੇ ਉੱਤੇ ਪਹੁੰਚੇ। ਉਸ ਦਾ ਮਤਲਬ ਆ ਵੀ ਜਿੰਨੀ એનર્ਜੀ, ਜਿੰਨਾ ਕਾਰਬਨ ਆਪਾਂ ਹਵਾ ਦੇ ਵਿੱਚ ਛੱਡ ਰਹੇ ਆ ਓਨਾ ਹੀ ਜਿਹੜਾ ਉਹ ਜ਼ਬਤ ਕੀਤਾ ਜਾਵੇ, ਓਨਾ ਹੀ ਖਿੱਚ ਲਿਆ ਜਾਵੇ, ਤਾਂ ਜੋ ਨੈਟ ਇਫੈਕਟ ਆ ਕਲਾਈਮੇਟ ਦੇ ਉੱਤੇ, ਬੈਡ ਇਫੈਕਟ ਉਹ ਨਾ ਹੋਵੇ। ਕਈ ਜਿਹੜੇ ਕਲਾਈਮੇਟ ਦੇ ਨਾਲ ਜੁੜੇ ਹੋਏ ਸਾਇੰਸਦਾਨ ਨੇ ਉਹ ਕਹਿੰਦੇ ਵੀ ਗੋਲ ਤਾਂ ਬੜਾ ਵਧੀਆ ਆ, ਪਰ ਇਸ ਤੱਕ ਪਹੁੰਚਣਾ ਕਾਫੀ ਔਖਾ ਕੰਮ ਜਿਹੜਾ ਉਹ ਹੋਵੇਗਾ। ਕਾਰਬਨ ਨੂੰ ਕੈਪਚਰ ਕਰਨਾ ਹੁਣ ਤੱਕ ਦਾ ਕਹਿੰਦੇ ਵੀ ਸਭ ਤੋਂ ਔਖਾ ਕੰਮ ਜਿਹੜਾ ਉਹ ਬਣ ਰਿਹਾ ਆ, ਤੇ ਇਹ ਪ੍ਰਪੋਜ਼ਲ ਦੇ ਵਿੱਚ ਕਾਫੀ ਕੰਟਰੋਵਰਸ਼ੀਅਲ ਐਲੀਮੈਂਟਸ ਦੇ ਵਿੱਚੋਂ ਇੱਕ ਮੰਨਿਆ ਗਿਆ ਆ। ਸੋ ਕਹਿੰਦੇ ਵੀ ਕ੍ਰਿਟਿਕਸ ਇਹ ਕਹਿੰਦੇ ਨੇ ਇਸ ਪ੍ਰਪੋਜ਼ਲ ਦੇ ਵੀ ਜਿਹੜੇ ਸਟੇਟ ਦੇ ਬਿਗੇਸਟ ਐਮਿਟਰ, ਜਿਹੜੇ ਸਭ ਤੋਂ ਵੱਧ ਕਾਰਬਨ ਛੱਡਦੇ ਨੇ ਹਵਾ ਦੇ ਵਿੱਚ, ਉਹ ਕਲਾਈਮੇਟ ਚੇਂਜ ਨੂੰ ਮਿਟੀਗੇਟ ਕਰਨ ਦੇ ਲਈ ਆਪਣਾ ਬਣਦਾ ਯੋਗਦਾਨ ਨਹੀਂ ਪਾ ਰਹੇ। ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਨੇ ਅੱਜ ਜਿਹੜੇ ਰੈਗੂਲੇਟਰਸ ਆ ਉਹਨਾਂ ਨੇ ਇਸ ਦੇ ਉੱਤੇ ਵੋਟ ਕਰਕੇ ਕਾਰਬਨ ਐਮਿਸ਼ਨ ਨੂੰ ਜ਼ੀਰੋ ਕਰਨ ਦੇ ਲਈ, ਨੈਟ ਜ਼ੀਰੋ ਕਰਨ ਦੇ ਲਈ 2045 ਤੱਕ ਦਾ ਸਮਾਂ ਜਿਹੜਾ ਆ ਉਹ ਰੱਖਿਆ ਆ। ਰੀਨਿਊਏਬਲ ਪਾਵਰ ਵਧਾਉਣ ਦੀ ਜਿਹੜੀ ਇਹਨਾਂ ਦੀ ਵਿੱਚ ਕੋਸ਼ਿਸ਼ ਆ। ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੇ ਚੇਂਜਿਸ ਆਪਾਂ ਇਲੈਕਟ੍ਰਿਕ ਟਰੱਕ ਤੇ ਇਲੈਕਟ੍ਰਿਕ ਗੱਡੀਆਂ ਦੀ ਚਰਚਾ ਜਿਹੜੀ ਉਹ ਕੀਤੀ ਆ, ਤੇ ਕਾਰਬਨ ਨੂੰ ਕਿੱਦਾਂ ਕੈਪਚਰ ਕਰਨਾ ਆ, ਰੁੱਖ ਲਾ ਕੇ ਜਾਂ ਹੋਰ ਕੋਈ ਨਵੀਂ ਟੈਕਨੋਲੋਜੀ ਆਊਗੀ ਉਸ ਦੇ ਵਿੱਚ। ਐਗਰੀਕਲਚਰ ਦੇ ਵਿੱਚ ਕਹਿੰਦੇ ਆ ਵੀ ਮੀਥੇਨ ਦੀਆਂ ਐਮਿਸ਼ਨ 66% ਘਟਾਉਣ ਬਾਰੇ ਇਹ ਕੋਸ਼ਿਸ਼ ਜਿਹੜੀ ਹੈਗੀ ਆ। ਇਸ ਦੇ ਵਿੱਚ ਸਭ ਤੋਂ ਵੱਡੀ ਇੰਡਸਟਰੀ ਕੈਟਲ ਇੰਡਸਟਰੀ ਹੁੰਦੀ ਆ।
ਐਗਰੀਕਲਚਰ ਸੈਕਟਰ ਜਿਹੜੀ ਮੀਥੇਨ ਰਿਲੀਜ਼ ਕਰਦੀ ਆ, ਤੇ ਇਹ ਵੀ ਜਿਹੜੀ ਕਾਰਬਨ ਡਾਈਆਕਸਾਈਡ ਵਾਂਗੂ ਇੱਕ ਬੜੀ ਪੋਟੈਂਟ ਗਲੋਬ ਵਾਰਮਿੰਗ ਜਿਹੜੀ ਗੈਸ ਉਹ ਮੰਨੀ ਜਾਂਦੀ ਆ। ਸੋ ਕਈ ਤਰੀਕੇ ਦੀਆਂ ਨਵੀਆਂ ਰੈਗੂਲੇਸ਼ਨਸ ਤੇ ਹੋਰ ਚੀਜ਼ਾਂ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਇਸ ਦੇ ਨਾਲ ਸੰਬੰਧਿਤ ਮਿਲਣਗੀਆਂ, ਸੁਣਨ ਨੂੰ ਦਿਖਣਗੀਆਂ। ਕੈਲੀਫੋਰਨੀਆ ਦੇ ਵਿੱਚ ਗੈਸ ਪ੍ਰਾਈਸਸ ਨੇ ਲੋਕਾਂ ਦਾ ਧੂੰਆਂ ਕੱਢਿਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ। ਹੁਣ ਜੋ ਐਕਸਪਰਟਸ ਆ ਉਹ ਸੋਚ ਰਹੇ ਆ ਵੀ ਕਿਸ ਟਾਈਮ ਦੇ ਉੱਤੇ $3 ਦੇ ਕਰੀਬ ਗੈਸ ਕੈਲੀਫੋਰਨੀਆ 'ਚ ਪਹੁੰਚ ਸਕਦੀ ਹੈਗੀ ਆ। ਪਿਛਲੇ ਦਿਨਾਂ 'ਚ ਸਾਡੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇੱਕ ਨਵਾਂ ਪ੍ਰਪੋਜ਼ਲ ਲੈ ਕੇ ਆਏ ਸੀ ਅਸੈਂਬਲੀ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਆਇਲ ਕੰਪਨੀਜ਼ ਆ ਇਹ ਪ੍ਰਾਈਸ ਗੌਜਿੰਗ ਕਰ ਰਹੀਆਂ ਹੈਗੀਆਂ, ਜਾਣਬੁੱਝ ਕੇ ਕੀਮਤਾਂ ਵਧਾ ਰਹੀਆਂ ਆ, ਬਹੁਤ ਜ਼ਿਆਦਾ ਬੈਨੀਫਿਟ ਆਪਣਾ ਖੱਟ ਰਹੀਆਂ ਆ, ਇਨਕਲੂਡਿੰਗ ਗੈਸ ਸਟੇਸ਼ਨਸ। ਸੋ ਕਹਿੰਦੇ ਵੀ ਇਹਨਾਂ ਦੇ ਉੱਤੇ ਅਸੀਂ ਪਲੰਟੀ ਲਾਵਾਂਗੇ। ਇਹ ਜਿਹੜੇ ਇਹਨਾਂ ਦੇ ਪ੍ਰੋਫਿਟ ਆ ਉਹ ਐਕਸੈਸਿਵ ਆ, ਤੋ ਜੋ ਜਿਹੜੀਆਂ ਪੈਨਲਟੀਜ਼ ਲੱਗਣਗੀਆਂ ਉਹ ਉਹਨਾਂ 'ਚ ਜੋ ਪੈਸੇ ਬਚੂਗੇ ਉਹ ਕੈਲੀਫੋਰਨੀਅਨਸ ਨੂੰ ਰਿਫੰਡ ਕੀਤੇ ਜਾਣਗੇ। ਗੈਸ ਪ੍ਰਾਈਸਸ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਐਂਡ ਆਫ ਦਸੰਬਰ $4 ਤੱਕ ਪਹੁੰਚ ਜਾਊਗੀ। ਇਹ ਤੋਂ ਅੱਗੇ ਜਾ ਕੇ ਐਨਾਲਿਸਟ ਇਹ ਕਹਿ ਰਹੇ ਆ ਵੀ $3 ਦੇ ਕਰੀਬ ਗੈਸ ਮਿਡ ਜਨਵਰੀ 'ਚ ਪਹੁੰਚ ਸਕਦੀ ਹੈਗੀ ਆ। ਕਰੰਟਲੀ ਐਵਰੇਜ ਗੈਸ ਦੀ ਪ੍ਰਾਈਸ ਕੈਲੀਫੋਰਨੀਆ $4.51 ਆ। ਇਹ ਲਗਭਗ $1 ਡਾਊਨ ਆ ਪਿਛਲੇ ਮਹੀਨੇ ਨਾਲੋਂ, ਤੇ $2 ਡਾਊਨ ਆ ਜੂਨ ਨਾਲੋਂ। ਜੂਨ ਦੇ ਵਿੱਚ $6.5 ਦੇ ਕਰੀਬ ਗੈਸ ਪਹੁੰਚ ਗਈ ਸੀ। ਲਾਸ ਐਂਜਲਸ ਕਾਉਂਟੀ ਦੇ ਵਿੱਚ ਐਵਰੇਜ ਗੈਲਨ ਦੀ ਗੈਸ ਪ੍ਰਾਈਸ $4.60 ਆ। ਇਹ ਵੀ ਪਿਛਲੇ ਮਹੀਨੇ ਨਾਲੋਂ ਘੱਟ ਆ ਜਦੋਂ $5.51 ਸੀ। ਔਰੇਂਜ ਕਾਉਂਟੀ ਦੇ ਵਿੱਚ ਐਵਰੇਜ ਪ੍ਰਾਈਸ ਗੈਸ ਦੀ $4.48 ਆ। ਰਿਵਰਸਾਈਡ ਕਾਉਂਟੀ $4.46। ਬੇ ਏਰੀਏ 'ਚ ਵੀ ਜਿੱਦਾਂ $4.5 ਦੇ ਕਰੀਬ ਆ, ਪਰ ਕਈ ਜੋ ਕੋਸਕੋ ਜਾਂ ਹੋਰ ਕਈ ਗੈਸ ਸਟੇਸ਼ਨਸ ਹੈਗੇ ਆ ਜਿੱਥੇ ਤੁਹਾਨੂੰ ਕਾਫੀ ਘੱਟ ਪ੍ਰਾਈਸ ਤੇ ਗੈਸ ਮਿਲ ਜਾਂਦੀ ਹੈਗੀ ਆ। ਸੋ ਐਕਸਪਰਟਸ ਇਹ ਪ੍ਰੈਡਿਕਟ ਕਰ ਰਹੇ ਆ ਵੀ ਮਿਡ ਜਨਵਰੀ ਦੇ ਵਿੱਚ ਕੈਲੀਫੋਰਨੀਆ ਦੀ ਗੈਸ ਪ੍ਰਾਈਸ $3 ਤੇ ਪਹੁੰਚ ਜਾਊਗੀ। ਜੀ ਚਲੋ, ਚੰਗੀ ਗੱਲ ਹੋਊਗੀ, ਲੋਕਾਂ ਨੂੰ ਵੀ ਕੁਛ ਸੁੱਖ ਦਾ ਸਾਹ ਜਿਹੜਾ ਇਸ ਦੇ ਵਿੱਚ ਆਵੇ। ਅਗਲੀ ਜਿਹੜੀ ਗੱਲ ਕਰਦੇ ਨੇ ਹਰਜੋਤ ਸਿੰਘ ਜੀ, US ਤੇ ਅਫਰੀਕਾ ਦੀ ਇੱਕ ਸਮਿਟ ਜਿਹੜੀ ਉਹ ਚੱਲ ਰਹੀ ਆ। ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੇ ਇਹ ਐਲਾਨ ਕੀਤਾ ਆ ਵੀ ਬਿਲੀਅਨਸ ਆਫ ਡਾਲਰ ਦੇ ਵਿੱਚ ਜਿਹੜੀ ਸਪੋਰਟ ਆ ਉਹ ਅਫਰੀਕਾ ਦੇ ਵਿੱਚ ਦੇਣਗੇ। ਉਹਨਾਂ ਨੇ ਕਿਹਾ ਵੀ ਅਫਰੀਕਾ ਦੇ ਫਿਊਚਰ ਦੇ ਲਈ US ਪੂਰੀ ਤਰ੍ਹਾਂ ਨਾਲ ਆ, ਇਟਸ ਆਲ ਇਨ ਜਿਹੜੇ ਆ ਅਫਰੀਕਾ ਦੇ ਫਿਊਚਰ ਦੇ ਉੱਤੇ। ਇੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਕੂਟਨੀਤਿਕ ਮਸਲਾ ਹੋਰ ਵੀ ਨਾਲ ਜਿਹੜਾ ਚੱਲ ਰਿਹਾ, ਅਫਰੀਕਾ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਚਾਈਨੀਜ਼ ਇਨਵੋਲਵਮੈਂਟ ਲਗਾਤਾਰ ਜਿਹੜੀ ਉਹ ਵੱਧ ਰਹੀ ਆ। ਉਹ ਉੱਥੋਂ ਦੀਆਂ ਥਾਵਾਂ ਨੂੰ ਖਰੀਦ ਰਹੇ ਆ ਜਾਂ ਕੁਛ ਅਦਲਾ ਬਦਲੀ ਦੇ ਵਿੱਚ ਉੱਥੇ ਆਪਣਾ ਕਹਿ ਸਕਦੇ ਆ ਵੀ ਮੋਰਚਾ ਜਿਹੜਾ ਆ ਉਹ ਹੋਰ ਸਟਰੋਂਗ ਕਰ ਰਹੇ, ਆਪਣੀ ਪਕੜ ਜਿਹੜੀ ਉਹ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਸ ਸਮਿਟ ਦੇ ਨਾਲ US ਆਪਣਾ ਜਿਹੜਾ ਇਨਫਲੂਐਂਸ ਆ ਅਫਰੀਕਾ ਦੇ ਵਿੱਚ ਉਹ ਵਧਾਉਣਾ ਚਾਹੁੰਦਾ ਆ, ਤੇ ਚਾਈਨੀਜ਼ ਇਨਵੋਲਵਮੈਂਟ ਆ ਉਸ ਦੇ ਬਰਾਬਰ ਇੱਕ ਹੋਰ ਕਹਿ ਲਓ ਵੀ ਮੋਰਚਾ ਖੜਾ ਕਰਨ ਬਾਰੇ ਸੋਚ ਰਹੇ ਆ। ਸੋ ਇਹ ਹੁਣ ਜਿਹੜਾ ਉਹ ਦੇਖਣਾ ਹੋਊਗਾ ਕੀ ਹੋਊਗਾ। ਪਿਛਲੇ 4 ਸਾਲਾਂ ਦੇ ਵਿੱਚ ਜਦੋਂ ਡੋਨਲਡ ਟਰੰਪ ਸੀਗੇ, ਉਹਨਾਂ ਨੇ ਅਫਰੀਕਾ ਦੇ ਲੀਡਰਸ ਨੂੰ ਕਾਫੀ ਦੂਰ ਦੂਰ ਜਿਹੜਾ ਇਸ ਦੇ ਵਿੱਚ ਰੱਖਿਆ। ਕਈ ਵਾਰੀ ਉਹਨਾਂ ਦੇ ਇਨਸਲਟਿੰਗ ਕਮੈਂਟਸ ਵੀ ਜਿਹੜੇ ਆ ਉਹ ਵਰਤਦੇ ਰਹੇ, ਕਈ ਤਰੀਕੇ ਦੇ ਪੁੱਠੇ ਸਿੱਧੇ ਸ਼ਬਦ ਵੀ ਜਿਹੜੇ ਉਹ ਵਰਤੇ ਸੀਗੇ। ਪਰ ਹੁਣ ਦੇਖੋ ਅੱਗੇ ਕੀ ਹੁੰਦਾ ਆ। ਪਰ ਅਫਰੀਕਾ ਦੇ ਵਿੱਚ ਅਮਰੀਕਾ ਆਪਣਾ ਦਬਦਬਾ ਦੁਬਾਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆ। ਉਸੇ ਦੇ ਤਹਿਤ ਜਿਹੜੀ US ਤੇ ਅਫਰੀਕਾ ਦੀ ਇਹ ਸਮਿਟ ਆ ਉਹ ਹੋਊਗੀ। 2018 ਦੇ ਵਿੱਚ ਪ੍ਰੋਸਪਰ ਅਫਰੀਕਾ ਨਾਂ ਦੀ ਇੱਕ ਇਨੀਸ਼ੀਏਟਿਵ ਟੂ ਵੇ ਟ੍ਰੇਡ ਜਿਹੜਾ ਇਹਨਾਂ ਨੇ ਉਹ ਸ਼ੁਰੂ ਕੀਤਾ ਸੀਗਾ। ਪਾਵਰ ਅਫਰੀਕਾ ਇਨੀਸ਼ੀਏਟਿਵ ਜਿਹੜਾ ਆ ਉਹ ਚਲਾਇਆ ਸੀਗਾ। ਅਫਰੀਕਾ ਗਰੋਥ ਐਂਡ ਓਪਰਚੁਨਿਟੀ ਐਕਟ ਵੀ ਜਿਹੜਾ ਇਹਨਾਂ ਨੇ ਬਣਾਇਆ ਸੀਗਾ। ਪਰ ਦੇਖੋ ਕੀ ਹੁੰਦਾ। ਪਰ ਇਹਨਾਂ ਪਿਛਲੇ ਕੁਝ ਸਾਲਾਂ 'ਚ ਚੀਨ ਦੀ ਇਨਵੋਲਵਮੈਂਟ ਉੱਥੇ ਕਾਫੀ ਜ਼ਿਆਦਾ ਵਧੀ ਆ। ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਬਹੁਤ ਬੁਰੀ ਤਰ੍ਹਾਂ ਜਿਹੜੀ ਲੁਟਕੀ ਹੈਗੀ ਆ। ਇੱਕ ਦਿਨ ਦੇ ਵਿੱਚ ਡਾਓ ਜੋਨ ਇੰਡਸਟਰੀਅਲ ਤਾਂ 765 ਪੁਆਇੰਟ ਡਾਊਨ ਗਿਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਕੱਲ੍ਹ ਜੇ ਇੰਟਰਸਟ ਰੇਟ ਵਧੇ ਸੀਗੇ ਤੇ ਇਸ ਦੇ ਬਹੁਤ ਸਾਰੀਆਂ ਜਿਹੜੀਆਂ ਕਿਆਸ ਰਹੀਆਂ ਜਿਹੜੀਆਂ ਉਹ ਸੀਗੀਆਂ ਇਸੇ ਵੱਲ ਨੂੰ। ਸੋ ਉੱਧਰ ਨੂੰ ਹੀ ਮਾਰਕੀਟ ਗਈ। 764 ਪੁਆਇੰਟ ਘਟ ਕੇ 33,202 ਦੇ ਉੱਤੇ ਬੰਦ ਹੋਈ। S&P ਦੇ ਵਿੱਚ 100 ਪੁਆਇੰਟ ਘਟਿਆ, 3800 ਤੇ 95 ਤੇ ਬੰਦ ਹੋਈ। ਨੈਸਡੈਕ 360 ਪੁਆਇੰਟ ਘਟ ਕੇ 10,810 ਤੇ ਬੰਦ ਹੋਈ। ਸੋਨੇ ਦਾ ਭਾਅ $1787 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ। 10 year yield 3.73%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ
17,380 ਤੇ ਇਥੀਰੀਅਮ $1267 ਦੇ ਬਰਾਬਰ ਚੱਲ ਰਿਹਾ ਹੈ। ਜੀ, ਵਾਰਟਨ ਪ੍ਰੋਫੈਸਰ ਜਰਮੀ ਸੀਗਲ ਨੇ ਇਹ ਕਿਹਾ ਵੀ ਜੋ ਫੈਡ ਦੇ ਚੇਅਰਮੈਨ ਜਰੋਮੀ ਪਾਵਲ ਆ ਉਹ ਇੱਕ ਹਿਪੋਕ੍ਰੇਸੀ ਵਾਲਾ ਕੰਮ ਕਰ ਰਿਹਾ ਇਨਫਲੇਸ਼ਨ ਤੇ, ਉਹ ਬਿਲਕੁਲ ਆਪੋਜ਼ਿਟ ਕੰਮ ਕਰ ਰਹੇ ਹੈਗੇ ਆ। ਕਹਿੰਦੇ ਵੀ ਮੈਨੂੰ ਲੱਗਦਾ ਆ ਵੀ ਅਗਲੇ ਸਾਲ ਮਿਡਲ ਆਫ 2023 ਉਹਨਾਂ ਨੂੰ ਇੰਟਰਸਟ ਰੇਟ ਘਟਾਣੇ ਪੈਣਗੇ ਤੇ ਬਹੁਤ 7 ਵਾਰ ਇੰਟਰਸਟ ਰੇਟ ਜਿਹੜਾ ਆ ਇਸ ਸਾਲ ਵੱਧ ਚੁੱਕਾ ਹੈਗਾ। ਜੀ ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ ਰਹੇ ਆ $82.52 ਤੇ $1 ਦੇ ਬਰਾਬਰ ਕੈਨੇਡਾ ਦੇ ਰਹੇ ਆ $1.36। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।